ਜਿਹੜੀ ਇਹ ਸਰਕਾਰ ਆ ਇਹ ਹਰ ਮੁਹਾਜ਼ ਤੇ ਫੇਲ ਹੋ ਚੁੱਕੀ ਹੈ। ਇਹਨਾਂ ਨੂੰ ਹੁਣ ਭੱਜਣ ਤੋਂ ਜਿਹੜਾ ਹੈ ਨਾ ਰਾਹ ਨਹੀਂ ਲੱਭ ਰਿਹਾ ਵੀ ਕਿੱਧਰ ਦੀ ਇਹ ਕਿਹੜੀ ਪਤਲੀ ਗਲੀ ਦੇ ਵਿੱਚੋਂ ਨਿਕਲਣ। ਭਗਵੰਤ ਮਾਨ ਸਾਹਿਬ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਪੰਜਾਬ ਕਿਵੇਂ ਚਲਾਉਣਾ, ਤੇ ਉਹਨਾਂ ਨੂੰ ਇੰਨਾ ਡਰ ਪੈ ਗਿਆ ਕਿ ਜਿਹੜਾ ਪੰਜਾਬ ਚਲਾ ਸਕਦਾ ਨੌਜਵਾਨ ਮੁੰਡਾ ਜਿਹੜਾ ਬਹੁਤ ਸਮਝ ਰੱਖਦਾ, ਹਰ ਮੁੱਦੇ ਦੀ ਸਮਝ ਰੱਖਦਾ, ਜੇ ਉਹ ਬਾਹਰ ਆ ਗਿਆ ਤਾਂ ਮੇਰੇ ਲਈ ਬੜੀ ਮੁਸ਼ਕਲ ਹੋ ਜਾਣੀ ਹੈ। ਕਾਨੂੰਨ ਦੇ ਵਿੱਚ ਤਾਂ 2 ਵਾਰ ਤੋਂ ਜ਼ਿਆਦਾ ਐਨਐਸਏ ਨਹੀਂ ਲੱਗ ਸਕਦੀ, ਤੀਜੀ ਵਾਰ ਵੀ ਗੈਰ ਕਾਨੂੰਨੀ ਸੀ। ਪਹਿਲਾਂ ਹੀ ਇਹ ਲੋਕਤੰਤਰ ਦਾ ਜਿਹੜਾ ਕਾਨੂੰਨਾਂ ਦਾ ਜਿਹੜਾ ਲੋਕਤੰਤਰੀ ਕਾਨੂੰਨਾਂ ਦਾ ਮਜ਼ਾਕ ਉਡਾ ਚੁੱਕੇ ਆ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਚੁੱਕੇ ਆ, ਦੋਹਰੇ ਮਾਪਦੰਡ ਜਿਹੜੇ ਅਪਣਾ ਚੁੱਕੇ ਆ। ਅਸਲ 'ਚ ਤਾਂ ਉਹ ਇਹ ਕਰ ਰਿਹਾ ਵੀ ਅਸੀਂ ਕਾਨੂੰਨ ਇੱਦਾਂ ਦਾ ਕਿਹੜਾ ਬਣਾਈਏ ਵੀ ਇੱਕ ਤਾਂ ਸਿੱਖੀ ਨਾਲ ਪ੍ਰਫੁੱਲਤ ਹੋਵੇ, ਇੱਕ ਪੰਜਾਬ ਦੇ ਜਿਹੜੇ ਬੱਚੇ ਆ ਉਹ ਨਸ਼ਾ ਮੁਕਤ ਨਾ ਹੋਣ। ਅਸਲੀ ਗੱਲ ਇਹ ਆ ਕਿਉਂਕਿ ਉਹ ਸੈਂਟਰ ਦੇ ਹੱਥਾਂ ਦੇ ਵਿੱਚ ਜਿਹੜਾ ਪੰਜਾਬ ਨੂੰ ਵੱਢਣ ਵਾਲਾ ਜਿਹੜਾ ਕੁਹਾੜਾ ਹੈਗਾ ਉਹਦਾ ਦਸਤਾ ਬਣਿਆ। ਸਾਡੀ ਤਰਾਸਦੀ ਇਹ ਹੈ ਕਿ ਸਿੱਖ ਕੌਮ ਦੇ ਵਿੱਚ ਜਿਹੜਾ ਵੀ ਕੋਈ ਸੱਚ ਬੋਲਦਾ, ਪਹਿਲਾਂ ਵੀ ਜਿਵੇਂ ਸਾਡੇ ਸੰਤ ਸੀ, ਸੰਤ ਜਰਨੈਲ ਸਿੰਘ ਜੀ ਸੀਗੇ, ਉਹ ਸੱਚ ਬੋਲਦੇ ਸੀ, ਉਹਨਾਂ ਨੂੰ ਗਰਮ ਖਿਆਲੀ ਕਹਿਣ ਲੱਗ ਪਏ। ਜੇ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰੋਗੇ, ਤੁਸੀਂ ਆਪਣੇ ਮੁੱਦਿਆਂ ਦੀ ਗੱਲ ਕਰੋਗੇ, ਕਿਸਾਨੀ ਦੇ ਮੁੱਦਿਆਂ ਦੀ ਗੱਲ ਕਰੋਗੇ, ਆਪਣੀ ਰਾਜਧਾਨੀ ਲੈਣ ਦੀ ਗੱਲ ਕਰੋਗੇ ਤਾਂ ਤੁਸੀਂ ਗਰਮ ਖਿਆਲੀ। ਪੰਜਾਬ ਦੇ ਲੋਕਾਂ ਨੂੰ ਸਮਝ ਹੈ ਕਿ ਪੰਜਾਬ ਪੱਖੀ ਧਿਰ ਜਿਹੜੀ ਆ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਉਹੀ ਧਿਰ ਹੈ ਜਿਹੜੀ ਬੰਦੀ ਸਿੰਘਾਂ ਨੂੰ ਆ ਕੇ ਛਡਾਏਗੀ, ਉਹੀ ਹੈ ਜਿਹੜੇ ਪਾਣੀਆਂ ਦੇ ਮਸਲੇ ਹੱਲ ਕਰਨ ਲਈ ਸੁਹਿਰਦਤਾ ਨਾਲ ਅੱਗੇ ਜਾਏਗੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਤਾਂ ਵਾਰਸ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ, ਤਾਂ ਤੀਜੀ ਵਾਰ ਉਹਨਾਂ ਦੇ ਉੱਪਰ ਐਨਐਸਏ ਲੱਗ ਚੁੱਕੀ ਹੈ। ਤਾਂ ਹਾਲ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਐਨਐਸਏ ਹੈ ਉਹਦੇ ਉੱਪਰ ਵਾਧਾ ਹੁੰਦਾ ਆ, ਜਾਂ ਤਮਾਮ ਸਾਰੀਆਂ ਕਨਸੂਆਂ ਨੇ ਤਾਂ ਜਿਹੜੇ ਲੀਗਲ ਐਡਵਾਈਜ਼ਰ ਨੇ ਅਕਾਲੀ ਦਲ ਵਾਰਸ ਪੰਜਾਬ ਦੇ, ਜਾਂ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਕੇਸ ਨੂੰ ਦੇਖ ਰੇਖ ਕਰ ਰਹੇ ਨੇ, ਉਹਨਾਂ ਦੇ ਵੱਲੋਂ ਇਹ ਤਮਾਮ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇਸ ਵਾਰ ਜਿਹੜਾ ਸੈਂਟਰ ਹੈ ਉਹ ਐਨਐਸਏ ਹਟਾਉਣ ਜਾ ਰਿਹਾ। ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਮੰਗ ਕਰ ਦਿੱਤੀ ਗਈ ਹੈ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਕਿ ਉਹਨਾਂ ਨੂੰ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਵੇ। ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਬਿਆਨ ਦੇਖਣ ਨੂੰ ਆਏ ਕਿ ਪੰਜ ਪਾਣੀਆਂ ਨੂੰ ਅੱਗ ਲੱਗ ਸਕਦੀ ਹੈ। ਇੱਦਾਂ ਦੇ ਬਹੁਤ ਸਾਰੇ ਬਿਆਨ ਹੈ। ਤਾਂ ਇਸੇ ਮਸਲੇ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਅਬਜ਼ਰਵਰ ਜਸ਼ਨਦੀਪ ਸਿੰਘ ਸੰਧੂ ਸਾਡੇ ਨਾਲ ਗੱਲਬਾਤ ਕਰਦੇ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪ੍ਰਤੀਕਿਰਿਆ ਦਿੱਤੀ ਹੈ ਜਾਂ ਹਾਈ ਕੋਰਟ ਦਾ ਰੁਖ ਕੀਤਾ ਹੈ, ਗ੍ਰਹਿ ਮੰਤਰਾਲੇ ਨੂੰ, ਸੈਂਟਰ ਨੂੰ ਭੇਜਿਆ ਗਿਆ ਹੈ ਅੰਮ੍ਰਿਤਪਾਲ ਸਿੰਘ ਦੇ ਸੰਬੰਧ ਵਿੱਚ, ਤਾਂ ਸਭ ਤੋਂ ਪਹਿਲਾਂ ਤੁਹਾਡਾ ਇਹਦੇ 'ਤੇ ਪ੍ਰਤੀਕਿਰਿਆ ਕੀ ਹੈ, ਕੀ ਸਮਝ ਰੱਖਦੇ ਹੋ ਜੀ? ਇਹਦੇ 'ਤੇ ਸਾਡੀ ਇਹ ਸਮਝ ਹੈ ਜੀ ਵੀ ਜਿਹੜੀ ਇਹ ਸਰਕਾਰ ਹੈ ਇਹ ਹਰ ਮੁਹਾਜ਼ ਤੇ ਫੇਲ ਹੋ ਚੁੱਕੀ ਹੈ। ਇਹਨਾਂ ਨੂੰ ਹੁਣ ਭੱਜਣ ਤੋਂ ਜਿਹੜਾ ਹੈ ਨਾ ਰਾਹ ਨਹੀਂ ਲੱਭ ਰਿਹਾ ਵੀ ਕਿੱਧਰ ਦੀ ਇਹ ਕਿਹੜੀ ਪਤਲੀ ਗਲੀ ਦੇ ਵਿੱਚੋਂ ਨਿਕਲਣ, ਕਿਉਂਕਿ ਹਰ ਪਾਸਿਓਂ ਫੇਲ ਹੋ ਕੇ ਇਹਨਾਂ ਨੂੰ ਇਹ ਪ੍ਰਤੱਖ ਦਿਸ ਰਿਹਾ ਕਿ ਅੱਗੇ ਇਹਨਾਂ ਦੀ ਜਿਹੜੀ ਆ ਸਰਕਾਰ ਨਹੀਂ ਆ ਰਹੀ। ਤੇ ਉਸ ਦੇ ਉੱਪਰੋਂ ਇੱਕ ਤਾਂ ਲੋਕਾਂ ਦੇ ਵਿੱਚ ਰੋਸ, ਦੂਸਰਾ ਅਗਰ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਆ ਗਏ ਜੇਲ੍ਹ ਤੋਂ ਤਾਂ ਇਹਨਾਂ ਨੂੰ ਇਹ ਪੱਕਾ ਹੀ ਇਹ ਜਿਹੜਾ ਇਲਮ ਹੈ ਕਿ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਨੌਜਵਾਨੀ ਜਿਵੇਂ ਉਹਨਾਂ ਦੇ ਨਾਲ ਆ, ਜਿਵੇਂ ਪੰਜਾਬ ਦੇ ਲੋਕ ਸਾਰੇ ਨਾਲ ਨੇ, ਜਿਵੇਂ ਹੁਣ ਜਿਹੜੀ ਕਾਨਫਰੰਸ ਆਪਾਂ ਨੇ ਲੇਟੈਸਟ ਆਪਾਂ ਦੇਖੀ ਹੈਗੀ ਹੈ ਤਲਵੰਡੀ ਸਾਬੋ ਦੀ, ਜਿਵੇਂ ਉੱਥੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਆਇਆ, ਉਹਨੂੰ ਦੇਖ ਕੇ ਬੁਰੀ ਤਰ੍ਹਾਂ ਬੌਖਲਾ ਚੁੱਕੇ ਆ। ਤੇ ਇਹਨਾਂ ਨੇ ਇੱਕ ਨਵੀਂ ਹੁਣ ਇੱਕ ਸਕੀਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਚੌਥੀ ਵਾਰ ਵੀ ਐਨਐਸਏ ਲਵਾ ਦਿੱਤੀ ਜਾਵੇ। ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਕਾਨੂੰਨ ਦੇ ਵਿੱਚ ਤਾਂ 2 ਵਾਰ ਤੋਂ ਜ਼ਿਆਦਾ ਐਨਐਸਏ ਨਹੀਂ ਲੱਗ ਸਕਦੀ, ਤੀਜੀ ਵਾਰ ਵੀ ਗੈਰ ਕਾਨੂੰਨੀ ਸੀ। ਪਹਿਲਾਂ ਹੀ ਇਹ ਲੋਕਤੰਤਰ ਦਾ ਜਿਹੜਾ ਕਾਨੂੰਨਾਂ ਦਾ ਜਿਹੜਾ ਲੋਕਤੰਤਰੀ ਕਾਨੂੰਨਾਂ ਦਾ ਮਜ਼ਾਕ ਉਡਾ ਚੁੱਕੇ ਆ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਚੁੱਕੇ ਆ, ਦੋਹਰੇ ਮਾਪਦੰਡ ਜਿਹੜੇ ਅਪਣਾ ਚੁੱਕੇ ਆ। ਤੇ ਅਸਲੀ ਗੱਲ ਇਹੀ ਹੈ ਕਿ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਪੰਜਾਬ ਕਿਵੇਂ ਚਲਾਉਣਾ, ਤੇ ਉਹਨਾਂ ਨੂੰ ਇੰਨਾ ਡਰ ਪੈ ਗਿਆ ਕਿ ਜਿਹੜਾ ਪੰਜਾਬ ਚਲਾ ਸਕਦਾ ਨੌਜਵਾਨ ਮੁੰਡਾ ਜਿਹੜਾ ਬਹੁਤ ਸਮਝ ਰੱਖਦਾ, ਹਰ ਮੁੱਦੇ ਦੀ ਸਮਝ ਰੱਖਦਾ, ਜੇ ਉਹ ਬਾਹਰ ਆ ਗਿਆ ਤਾਂ ਮੇਰੇ ਲਈ ਬੜੀ ਮੁਸ਼ਕਲ ਹੋ ਜਾਣੀ ਹੈ। ਕਿਉਂਕਿ ਅਜੇ
ਹੋਰ ਉਹਨੂੰ ਕੋਈ ਐਡਾ ਕੰਪੀਟੀਸ਼ਨ ਨਹੀਂ ਦਿਸ ਰਿਹਾ ਮੁੱਖ ਮੰਤਰੀ ਨੂੰ ਕਿ ਕੋਈ ਉਹਨੂੰ ਹੋਰ ਕੋਈ ਹਰਾ ਸਕੇ। ਉਹਨੂੰ ਇਹੀ ਲੱਗ ਰਿਹਾ ਕਿ ਇਹੀ ਮੁੰਡਾ, ਇਹੀ ਨੌਜਵਾਨ ਮੁੰਡਾ ਜਿਹੜਾ ਇੱਕ ਬੜਾ ਹੀ ਇੰਟੈਲੈਕਚੁਅਲ ਤਰੀਕੇ ਨਾਲ ਗੱਲ ਕਰਦਾ ਤੇ ਜਿਹੜਾ ਉਹਨਾਂ ਦਾ ਲੈਵਲ ਹੈ ਗੱਲ ਕਰਨ ਦਾ, ਅੱਖ 'ਚ ਅੱਖ ਪਾ ਕੇ ਸੱਚ ਬੋਲਣ ਦਾ, ਉਸ ਤੋਂ ਇਹ ਘਬਰਾਏ ਹੋਏ ਆ। ਇਸ ਲਈ ਇਹ ਜਿਹੜਾ ਇਹ ਸਾਰਾ ਛੜਯੰਤਰ ਹੈ ਜਿਹੜਾ ਇਹ ਕਰ ਰਹੇ ਨੇ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ ਤਾਂ ਕਿ ਇਹ ਜਿਹੜਾ ਲੋਕਾਂ ਦੇ ਉੱਪਰ ਇਹ ਗੈਰ ਕਾਨੂੰਨੀ ਤਰੀਕੇ ਨਾਲ ਜੋ ਤਸ਼ੱਦਦ ਇਹਨਾਂ ਦੇ ਜਾਰੀ ਆ ਇਹ ਰਾਜ ਕਰ ਸਕਣ ਤੇ ਲੋਕਾਂ ਦਾ, ਪੰਜਾਬੀਆਂ ਦਾ, ਇਸੇ ਤਰ੍ਹਾਂ ਸਿੱਖਾਂ ਦਾ ਘਾਣ ਕਰ ਸਕਣ। ਜਿਹੜਾ ਸੈਂਟਰ ਸਰਕਾਰ ਹੈ ਉਹਨਾਂ ਨੇ 2 ਤੋਂ 3 ਵਾਰ ਜਿਹੜਾ NSA ਲਗਾ ਦਿੱਤੀ ਆ, ਤਾਂ ਇਸ ਵਾਰ ਜਿਹੜਾ NSA ਅਪ੍ਰੈਲ ਦਾ ਮਹੀਨਾ ਬਣਦਾ, ਕੀ ਲੱਗਦਾ ਕਿ ਸੈਂਟਰ ਇਸ ਵਾਰ ਸੱਚਮੁੱਚ NSA ਅੰਮ੍ਰਿਤਪਾਲ ਸਿੰਘ ਤੋਂ ਹਟਾਉਣ ਜਾ ਰਿਹਾ ਜੀ? ਦੇਖੋ, ਮੈਂ ਜਿਹੜੀ ਮਨਸ਼ਾ ਦੀ ਗੱਲ ਕਰਦਾ, NSA ਤਾਂ ਹਟਣੀ ਚਾਹੀਦੀ ਹੈ। ਹੋ ਸਕਦਾ ਜਿਹੜਾ ਸੈਂਟਰ ਹੈ ਉਹ ਸੋਚ ਰਹੇ ਹੋਣ, ਕਿਉਂਕਿ ਕਾਨੂੰਨ ਤਾਂ ਕੋਈ ਬਣਦਾ ਨਹੀਂ, ਕਿਹੜੇ ਕਾਨੂੰਨ ਅਧੀਨ NSA ਲਾਉਣਗੇ। ਪਰ ਇਹ ਜਿਹੜੀ ਸਾਡੀ ਸਰਕਾਰ ਹੈ ਪੰਜਾਬ ਦੀ, ਇਹਨਾਂ ਦੀ ਮਨਸ਼ਾ ਮੇਰੇ ਖਿਆਲ ਨਾਲ ਉਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਉੱਦਾਂ ਦੋਵਾਂ ਦੀ ਮਿਲੀ ਭੁਗਤ ਹੈ, ਮੈਂ ਬਰੀ ਨਹੀਂ ਕਿਸੇ ਨੂੰ ਕਰ ਰਿਹਾ, ਪਰ ਜਿਹੜੀ ਇਹਨਾਂ ਦੀ ਮਨਸ਼ਾ ਹੈ ਨਾ, ਕਿਉਂਕਿ ਇਹਨਾਂ ਨੂੰ ਸਿੱਧਾ ਹਾਰ ਦਾ ਖਦਸ਼ਾ ਜਿਹੜਾ ਦਿਸ ਰਿਹਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਮੈਂ ਭਗਵੰਤ ਮਾਨ ਸਾਹਿਬ ਨੂੰ ਸੁਣ ਰਿਹਾ ਸੀ ਉਹਨਾਂ ਦੀ ਇੰਟਰਵਿਊ, ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਕੀ ਤੁਸੀਂ ਚੌਥੀ ਵਾਰ ਵੀ NSA ਲਗਾਉਣ ਜਾ ਰਹੇ ਆ, ਤਾਂ ਉਹਨਾਂ ਨੇ ਕਿਹਾ ਜੀ ਮੈਂ ਇਹਦੇ ਬਾਰੇ ਸਿੱਧਾ ਨਹੀਂ ਜਵਾਬ ਦੇ ਸਕਦਾ, ਇਹ ਤਾਂ ਕਾਨੂੰਨੀ ਮਾਹਰਾਂ ਨੂੰ ਪਤਾ ਹੋਏਗਾ ਵੀ ਅਸੀਂ ਇਹਨੂੰ ਵਧਾ ਸਕਦੇ ਆ ਜਾਂ ਨਹੀਂ ਵਧਾ ਸਕਦੇ। ਉਹਨਾਂ ਨੇ ਗੋਲ-ਮੋਲ ਗੱਲ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ, ਮਤਲਬ ਬਚਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਹ ਕਹਿ ਰਹੇ ਸੀ ਅਸਿੱਧੇ ਤੌਰ ਤੇ ਕਿ ਅਸੀਂ ਕਾਨੂੰਨੀ ਮਾਹਰਾਂ ਤੋਂ ਇਹ ਸਲਾਹ ਲਵਾਂਗੇ ਕਿ ਜਿਹੜਾ ਕੋਈ ਨੌਜਵਾਨ, ਕੋਈ ਸਿੱਖ ਬੰਦਾ ਆਪਣੇ ਧਰਮ ਦਾ ਇੱਥੇ ਪ੍ਰਚਾਰ ਕਰਦਾ, ਲੋਕਾਂ ਦੇ ਨਸ਼ੇ ਛਡਾਉਂਦਾ, ਬੱਚਿਆਂ ਨੂੰ ਦੇ ਨਸ਼ੇ ਛਡਾ ਕੇ ਉਹਨਾਂ ਨੂੰ ਸਿੱਧੇ ਰਾਹ 'ਤੇ ਪਾਉਂਦਾ, ਉਹਨੂੰ ਸਿੱਖੀ ਦਾ ਪ੍ਰਚਾਰ ਕਰਨ ਤੋਂ ਰੋਕਣ ਲਈ ਤੇ ਨਸ਼ਿਆਂ ਤੋਂ ਜਿਹੜਾ ਬੱਚਿਆਂ ਨੂੰ ਹਟਾਉਣ ਤੋਂ ਰੋਕਣ ਲਈ ਕਿਹੜਾ ਕਾਨੂੰਨ ਬਣਾਇਆ ਜਾਵੇ। ਅਸਲ 'ਚ ਤਾਂ ਉਹ ਇਹ ਕਰ ਰਿਹਾ ਵੀ ਅਸੀਂ ਕਾਨੂੰਨ ਇੱਦਾਂ ਦਾ ਕਿਹੜਾ ਬਣਾਈਏ ਵੀ ਇੱਕ ਤਾਂ ਸਿੱਖੀ ਨਾਲ ਪ੍ਰਫੁੱਲਤ ਹੋਵੇ, ਇੱਕ ਪੰਜਾਬ ਦੇ ਜਿਹੜੇ ਬੱਚੇ ਆ ਉਹ ਨਸ਼ਾ ਮੁਕਤ ਨਾ ਹੋਣ। ਅਸਲੀ ਗੱਲ ਇਹ ਆ ਕਿਉਂਕਿ ਉਹ ਸੈਂਟਰ ਦੇ ਹੱਥਾਂ ਦੇ ਵਿੱਚ ਜਿਹੜਾ ਪੰਜਾਬ ਨੂੰ ਵੱਢਣ ਵਾਲਾ ਜਿਹੜਾ ਕੁਹਾੜਾ ਹੈਗਾ ਉਹਦਾ ਦਸਤਾ ਬਣਿਆ ਹੋਇਆ। ਮੈਂ ਤਾਂ ਇਹੀ ਕਹੂੰਗਾ ਕਿ ਮਨਸ਼ਾ ਇਹਦੀ ਉਹਨਾਂ ਨਾਲੋਂ ਵੀ ਖਰਾਬ ਹੈ ਤੇ ਜਿਹੜੇ ਆਪਣੇ ਹੁੰਦੇ ਨੇ ਉਹ ਜ਼ਿਆਦਾ ਖਤਰਨਾਕ ਹੁੰਦੇ ਆ ਬੇਗਾਨਿਆਂ ਨਾਲ। ਵਿਰੋਧੀ ਧਿਰ ਦੇ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਆਮ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਹਨਾਂ ਦੇ ਇਹ ਤੰਜ ਹੁੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਨੇ ਬਹੁਤ ਸਾਰੀਆਂ ਜਿਹੜੀਆਂ ਗਰਮ ਸਪੀਚਾਂ ਦਿੱਤੀਆਂ, ਨੌਜਵਾਨੀ ਨੂੰ ਭੜਕਾਇਆ ਜਾਂ ਜਿਹੜਾ ਜੋ ਕੁਝ ਅਜਨਾਲੇ ਦੇ ਵਿੱਚ ਕੀਤਾ, ਇਸੇ ਕਰਕੇ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਜਿਹੜਾ ਇੱਕ ਚਿੰਤਾਜਨਕ ਬਣਿਆ ਹੋਇਆ ਹੈ। ਬਹੁਤ ਸਾਰੇ ਖਦਸ਼ੇ ਨੇ ਇਸੇ ਚੀਜ਼ ਨੂੰ ਲੈ ਕੇ, ਕੀ ਸਮਝ ਰੱਖਦੇ ਹੋ ਜੀ ਉਸ ਚੀਜ਼ ਬਾਰੇ? ਕੋਈ ਖਦਸ਼ੇ ਨਹੀਂ ਜੀ, ਕੋਈ ਗਰਮ ਉਹਨਾਂ ਨੇ ਇੰਨੇ ਬਿਆਨ ਨਹੀਂ ਦਿੱਤੇ। ਉਹਨਾਂ ਨੇ ਜਿਹੜੇ ਸੱਚੇ ਬਿਆਨ ਦਿੱਤੇ, ਜਿਨ੍ਹਾਂ ਨੂੰ ਇਹਨਾਂ ਨੇ ਗਰਮ ਬਿਆਨਾਂ ਦਾ ਰੂਪ ਦੇ ਦਿੱਤਾ। ਸਾਡੀ ਤਰਾਸਦੀ ਇਹ ਹੈ ਕਿ ਸਿੱਖ ਕੌਮ ਦੇ ਵਿੱਚ ਜਿਹੜਾ ਵੀ ਕੋਈ ਸੱਚ ਬੋਲਦਾ, ਪਹਿਲਾਂ ਵੀ ਜਿਵੇਂ ਸਾਡੇ ਸੰਤ ਸੀ, ਸੰਤ ਜਰਨੈਲ ਸਿੰਘ ਜੀ ਸੀਗੇ, ਉਹ ਸੱਚ ਬੋਲਦੇ ਸੀ, ਉਹਨਾਂ ਨੂੰ ਗਰਮ ਖਿਆਲੀ ਕਹਿਣ ਲੱਗ ਪਏ। ਜੇ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰੋਗੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰੋਗੇ, ਤੁਸੀਂ ਆਪਣੇ ਮੁੱਦਿਆਂ ਦੀ ਗੱਲ ਕਰੋਗੇ, ਕਿਸਾਨੀ ਦੇ ਮੁੱਦਿਆਂ ਦੀ ਗੱਲ ਕਰੋਗੇ, ਆਪਣੀ ਰਾਜਧਾਨੀ ਲੈਣ ਦੀ ਗੱਲ ਕਰੋਗੇ, ਤਾਂ ਤੁਸੀਂ ਗਰਮ ਖਿਆਲੀ। ਜੇ ਤੁਸੀਂ ਕੁਝ ਵੀ ਨਹੀਂ ਚਾਹੀਦਾ ਤੁਹਾਨੂੰ, ਜਿੱਦਾਂ ਉਹ ਹੈਗੇ ਨੇ, ਤੁਹਾਡਾ ਸਾਰਾ ਕੁਝ ਲੁੱਟੀ ਜਾ ਰਹੇ ਨੇ, ਪਾਣੀ ਦੀ ਲੁੱਟ ਉਹ ਕਰ ਰਹੇ ਨੇ, ਕਿਸਾਨੀ ਦੀ ਲੁੱਟ ਉਹ ਕਰ ਰਹੇ ਨੇ। ਅੱਜ ਤੁਸੀਂ ਦੇਖ ਲਓ ਕੀ ਹਾਲਾਤ ਹੈ ਮੰਡੀਆਂ 'ਚ ਜਾ ਕੇ, ਕਣਕਾਂ ਚੁੱਕੀਆਂ ਨਹੀਂ ਗਈਆਂ ਤੇ ਕਿਸਾਨ ਰੋਜ਼ ਉੱਥੇ ਰਲ ਰਹੇ ਨੇ। ਤੁਸੀਂ ਨਾ ਮੰਗੋ ਉਹਨਾਂ ਤੋਂ ਵੀ ਸਾਡੀ ਕਣਕ ਜੀ ਰੁਲ ਰਹੀ ਹੈ, ਸਾਡੀ ਤੁਸੀਂ ਕਣਕ ਨਾ ਚੱਕੋ, ਕੋਈ ਗੱਲ ਨਹੀਂ, ਜਿੱਦਾਂ ਅਸੀਂ ਰਹਿੰਦੇ ਹਾਂ ਰਹੀ ਜਾਂਦੇ ਹਾਂ, ਤਾਂ ਤੁਸੀਂ ਆਪੇ ਨਰਮ ਖਿਆਲੀ ਹੋਗੇ। ਜੇ ਤੁਸੀਂ ਆਪਣੀ ਮੰਗ ਕਰੋਗੇ, ਆਪਣੇ ਹੱਕ ਮੰਗੋਗੇ, ਤਾਂ ਤੁਸੀਂ ਗਰਮ ਖਿਆਲੀ ਹੋ। ਉਹਨਾਂ ਨੇ ਕੋਈ ਇੱਦਾਂ ਦਾ ਬਿਆਨ ਨਹੀਂ ਦਿੱਤਾ। ਜਿਹੜਾ ਤੁਸੀਂ ਅਜਨਾਲਾ ਕਾਰਡ ਦੀ ਗੱਲ ਕਰਦੇ ਆ, ਜੋ ਵੀ ਕਾਨੂੰਨ ਦੇ ਵਿੱਚ ਧਾਰਾ ਹੈਗੀ ਉਹ ਲਾ ਲੈਣ। ਅਜਨਾਲਾ ਕਾਰਡ ਦੀ NSA ਲੱਗਦੀ ਹੈ। ਇਹ ਭਾਈ ਸਾਹਿਬ ਕਹਿੰਦੇ ਆ, ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਕਾਨੂੰਨੀ ਮਾਹਰਾਂ ਤੋਂ ਪੁੱਛਾਂਗਾ, ਤਾਂ ਕਾਨੂੰਨੀ ਮਾਹਰਾਂ ਤੋਂ ਪੁੱਛ ਕੇ ਦੱਸਣ ਵੀ ਉਹ ਅਜਨਾਲਾ ਕਾਰਡ ਦੀ NSA ਲੱਗ ਸਕਦੀ ਹੈ। ਤੇ ਮੇਰਾ ਤਾਂ ਇਹਨਾਂ ਨੂੰ ਇਹ ਸਵਾਲ ਹੈ, ਕੋਈ ਗਰਮ ਖਿਆਲੀ ਨਹੀਂ। ਜਿਹੜਾ ਪੰਜਾਬ ਦਾ ਹੱਕ ਮੰਗਦਾ ਉਹ ਗਰਮ ਖਿਆਲੀ ਹੈ, ਜਿਹੜਾ ਦਿੱਲੀ ਦੇ ਥੱਲੇ ਲਾ ਕੇ ਚੱਲੀ ਜਾਂਦਾ ਉਹ ਨਰਮ ਖਿਆਲੀ। ਕੀ ਲੱਗਦਾ ਕਿ ਜਦੋਂ, ਕਿਉਂਕਿ ਚੋਣਾਂ ਬਿਲਕੁਲ ਸਿਰ 'ਤੇ ਨੇ, 27 ਵਾਲੀਆਂ ਦਾ ਜਿਹੜਾ ਸਮਾਂ ਕਾਲ ਉਹ ਬਿਲਕੁਲ ਨੇੜੇ ਆ ਚੁੱਕਾ ਹੈ, ਤਾਂ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਜਾਂ ਜੋ ਅੰਮ੍ਰਿਤਪਾਲ ਸਿੰਘ ਦੇ ਨਾਲ ਹਾਲ ਦੇ ਵਿੱਚ ਵਾਪਰਿਆ, ਇਦੋਂ ਪਹਿਲਾਂ ਜਿਹੜਾ ਬੰਦੀ ਸਿੰਘਾਂ ਵਾਲਾ ਮਸਲਾ ਹੈ, ਇਹ ਜਿਹੜੇ ਤਮਾਮ ਸਾਰੇ ਸੁਹਿਰਦਤਾ ਵਾਲੇ ਮਸਲੇ ਨੇ, ਇਹਨਾਂ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਸਮਝ ਰੱਖਦੇ ਆ ਜੀ ਕਿਹੜੀ ਧਿਰ ਹੈ ਜਿਹੜੀ ਪੰਜਾਬ ਪੱਖੀ ਹੈ, ਜਾਂ ਕਿਹੜੇ ਲੋਕ ਆ ਜਿਹੜੇ ਪੰਜਾਬ ਦੇ ਵਿਰੋਧ ਵਿੱਚ ਭੁਗਤੇ ਆ? ਬਿਲਕੁਲ ਪੰਜਾਬ ਦੇ ਲੋਕਾਂ ਨੂੰ ਸਮਝ ਆ। ਪੰਜਾਬ ਦੇ ਲੋਕਾਂ ਨੂੰ ਸਮਝ ਹੈ ਕਿ ਪੰਜਾਬ ਪੱਖੀ ਧਿਰ ਜਿਹੜੀ ਆ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਉਹੀ ਧਿਰ ਹੈ ਜਿਹੜੀ ਬੰਦੀ ਸਿੰਘਾਂ ਨੂੰ ਆ ਕੇ ਛਡਾਏਗੀ। ਉਹੀ ਹੈ ਜਿਹੜੇ ਪਾਣੀਆਂ ਦੇ ਮਸਲੇ ਹੱਲ ਕਰਨ ਲਈ ਸੁਹਿਰਦਤਾ ਨਾਲ ਅੱਗੇ ਜਾਏਗੀ। ਇਹ ਗੱਲ ਜਿਹੜੀ ਹੁਣ ਦੀ ਸਾਡੀ ਮੌਜੂਦਾ ਸਰਕਾਰ ਹੈ ਉਹਨੂੰ ਵੀ ਪਤਾ ਕਿ ਇਹ ਜਿਹੜੇ ਬੰਦੇ ਹੈਗੇ ਨੇ, ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਆ ਗਏ, ਉਹ ਸਾਰੇ ਮਸਲੇ ਹੱਲ ਕਰ ਦੇਣਗੇ। ਇੱਕ ਤਾਂ ਬੰਦੀ ਸਿੰਘਾਂ ਨੂੰ ਉਹ ਰਿਹਾ ਕਰ ਦੇਣਗੇ, ਦੂਜਾ ਪਾਣੀਆਂ ਦਾ ਮਸਲਾ ਜੇ ਜਿੰਨਾ ਅਸੀਂ ਆਪਣੇ ਲੈਵਲ ਤੇ ਹੱਲ ਕਰ ਸਕਾਂਗੇ ਉਹ ਕਰਾਂਗੇ, ਨਹੀਂ ਤਾਂ ਅਸੀਂ ਜੋ ਸਾਨੂੰ ਸੰਘਰਸ਼ ਕਰਨਾ ਪਿਆ ਉਹ ਕਰਾਂਗੇ। ਤੇ ਉਹਨਾਂ ਨੂੰ ਇਹ ਪਤਾ ਕਿ ਅਸੀਂ ਇਹ ਕਰ ਨਹੀਂ ਸਕਦੇ,
ਜੇ ਉਹ ਕਰ ਗਏ ਤਾਂ ਅਸੀਂ ਮੁੜ ਕੇ ਕਿੱਥੇ ਰਵਾਂਗੇ, ਕਿੱਥੇ ਜਾਵਾਂਗੇ? ਸਾਨੂੰ ਤਾਂ ਪੰਜਾਬ ਵਿੱਚ ਰਹਿਣ ਲਈ ਜਗ੍ਹਾ ਨਹੀਂ ਲੱਭਣੀ। ਇਸੇ ਲਈ ਉਹ ਜਿਹੜੇ ਆ ਚੌਥੀ ਵਾਰੀ ਵਧਾਉਣ ਦੀ ਇਹ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਹੈਗੇ ਨੇ ਸਾਰੇ ਮੁੱਦਿਆਂ ਦੀ ਬੜੀ ਬਰੀਕੀ ਨਾਲ ਉਹ ਸਮਝ ਰੱਖਦੇ ਨੇ ਤੇ ਸਾਰੇ ਮੁੱਦਿਆਂ ਨੂੰ ਉਹ ਬਹੁਤ ਹੀ ਚੰਗੀ ਤਰ੍ਹਾਂ ਨਾਲ ਹੱਲ ਕਰਨ ਦੀ ਜਿਹੜੀ ਆ ਕਾਬਲੀਅਤ ਰੱਖਦੇ ਨੇ। ਤੇ ਹੁਣ ਜਿਹੜੀ ਵੀ ਜਦੋਂ ਉਹ ਆਉਣਗੇ ਸਾਡੇ, ਹੁਣ ਇਹਨਾਂ ਨੇ ਗਰਮ ਖਿਆਲੀਆਂ ਦੀ ਤੁਸੀਂ ਗੱਲ ਕੀਤੀ ਕਿ ਸਾਡੇ ਵਿੱਚ ਗਰਮ ਖਿਆਲੀ ਲੋਕ ਹਨ। ਜਦੋਂ ਅਕਾਲੀ ਦਲ ਵਾਰਸ ਪੰਜਾਬ ਦੀ ਸਟੇਜ ਲੱਗਦੀ ਹੈ, ਸਾਡੀ ਸਟੇਜ ਤੇ ਤਾਂ ਹਿੰਦੂ ਵੀ ਆਉਂਦੇ ਨੇ। ਤੁਸੀਂ ਉਹ ਆਪਣੇ ਸਵਾਮੀ ਸ਼ੂਨਿਆ ਦਾ ਨਾਂ ਸੁਣਿਆ ਹੋਣਾ, ਹਰ ਵਾਰੀ ਸਾਡੀ ਸਟੇਜ ਤੇ ਆਉਂਦੇ ਨੇ, ਕਿਸੇ ਨੂੰ ਕੋਈ ਖਤਰਾ ਨਹੀਂ। ਜਦ ਕਿ ਜੇ ਅੱਜ ਦਾ ਮਾਹੌਲ ਦੇਖੀਏ ਪੰਜਾਬ ਦੇ ਵਿੱਚ, ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈਗੀ। ਹਰ ਥਾਂ ਤੇ ਰੋਜ਼ ਜਿਹੜੀ ਆ ਕਤਲ, ਹਰ ਥਾਂ ਤੇ ਜਿਹੜੀ ਆ ਗੈਂਗਸਟਰਵਾਦ, ਕੀ ਨਹੀਂ ਹੋ ਰਿਹਾ। ਇਹਨਾਂ ਨੂੰ ਇਹ ਡਰ ਹੈ ਕਿ ਜੇ ਉਹ ਆ ਜਾਣਗੇ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਚੰਗੀ ਹੋ ਜਾਏਗੀ। ਜੇ ਚੰਗੀ ਹੋ ਜਾਏਗੀ ਤਾਂ ਪੰਜਾਬ ਦੇ ਹਾਲਾਤ ਚੰਗੇ ਹੋ ਜਾਣਗੇ, ਪਾਣੀਆਂ ਨੂੰ ਅੱਗ ਨਹੀਂ ਲੱਗੂਗੀ, ਇੱਥੇ ਸ਼ਾਂਤੀ ਆ ਜਾਏਗੀ। ਇਹ ਪ੍ਰੋਬਲਮ ਇਹ ਆ ਕਿ ਪਾਣੀਆਂ ਨੂੰ ਅੱਗ ਤਾਂ ਇਹਨਾਂ ਨੇ ਲਾਈ ਹੋਈ ਹੈ। ਹੁਣ ਹਰ ਰੋਜ਼ ਤਾਂ ਲੋਕ ਬੱਚੇ ਮਰ ਰਹੇ ਨੇ, ਕੋਈ ਚਿੱਟੇ ਨਾਲ ਮਰ ਰਹੇ ਨੇ, ਕੋਈ ਗੈਂਗਸਟਰਵਾਦ ਵਿੱਚ ਮਰ ਰਹੇ ਨੇ, ਕੋਈ ਕਤਲ ਹੋ ਰਹੇ ਨੇ ਰੋਜ਼ ਦੇ। ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈਗੀ, ਉਹ ਇਹ ਨਹੀਂ ਖਤਮ ਕਰ ਸਕਦੇ। ਤੇ ਜਿਹੜੀ ਇਹਨਾਂ ਨੇ ਪਾਣੀਆਂ ਨੂੰ ਅੱਗ ਲਾਈ ਹੋਈ ਆ, ਉਹ ਪਾਣੀਆਂ ਨੂੰ ਅੱਗ ਕਿਤੇ ਭਾਈ ਅੰਮ੍ਰਿਤਪਾਲ ਸਿੰਘ ਆ ਕੇ ਬੁਝਾ ਨਾ ਦੇਵੇ, ਇਹ ਡਰ ਹੈ ਜੀ ਅਸਲ ਵਿੱਚ, ਹੋਰ ਕੋਈ ਗੱਲ ਨਹੀਂ। ਜਦੋਂ ਵੀ ਕੋਈ ਇਦਾਂ ਦੇ ਜਿਹੜੇ ਇੱਕ ਮਨੁੱਖੀ ਅਧਿਕਾਰਾਂ ਦੇ ਹੱਕ ਹੁੰਦੇ ਆ ਜਾਂ ਅਧਿਕਾਰ ਹੁੰਦੇ ਆ, ਇਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਉਲੰਘਣਾ ਹੁੰਦੀ ਆ ਤਾਂ ਬਹੁਤ ਸਾਰੀਆਂ ਵੀ ਉਮੀਦਾਂ ਹੁੰਦੀਆਂ ਨੇ ਕੋਈ ਇਦਾਂ ਦੀ ਧਿਰ ਹੈ ਜਿਹੜੀ ਉਸ ਸ਼ਖਸ ਦੇ ਹੱਕ ਦੇ ਵਿੱਚ ਬੋਲੂਗੀ। ਕੀ ਲੱਗਦਾ ਕਿ ਕਿਹਦੇ ਪਾਸੋਂ ਤੁਹਾਡੀਆਂ ਉਮੀਦਾਂ ਵੱਜਦੀਆਂ ਨੇ? ਕੋਈ ਪੋਲੀਟੀਕਲ ਧਿਰ ਜਾਂ ਕੋਈ ਇਦਾਂ ਦਾ ਕੋਈ ਜਿਹੜੇ ਰਾਜਨੀਤਿਕ ਹੋਰ ਲੋਕ ਹੈ, ਕਿਸੇ ਤਰ੍ਹਾਂ ਕਿਸੇ ਤੋਂ ਉਮੀਦ ਹੈਗੀ ਹੈ ਜੀ? ਨਹੀਂ ਜੀ, ਜੇ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਨੂੰ ਉਮੀਦ ਕਿਸੇ ਰਾਜਨੀਤਿਕ ਦਲ ਤੋਂ ਤਾਂ ਰੱਖਣੀ ਨਹੀਂ ਚਾਹੀਦੀ। ਆਪਾਂ ਸਾਰੇ ਰਾਜਨੀਤਿਕ ਜਿਹੜੇ ਦਲ ਹੈਗੇ ਆ ਦੇਖ ਚੁੱਕੇ ਆ, ਉਹਨਾਂ ਨੇ ਕੀ ਪੰਜਾਬ ਦੇ ਹਾਲਾਤ ਕਰ ਦਿੱਤੇ ਆ। ਪਹਿਲਾਂ ਕਾਂਗਰਸ ਰਹੀ ਆ, ਫਿਰ ਅਕਾਲੀ ਰਹੇ ਆ। ਅਕਾਲੀਆਂ ਨੇ ਜੋ ਬੇਅਦਬੀਆਂ ਕਰਵਾਈਆਂ, ਕਾਂਗਰਸ ਨੇ ਜੋ ਸਾਡੇ ਗੁਰਧਾਮਾਂ ਤੇ ਹਮਲੇ ਕੀਤੇ ਤੇ ਜੋ ਸਾਡੀ ਪਾਣੀਆਂ ਦੀ ਲੁੱਟ ਕੀਤੀ, ਉਹ ਅੱਜ ਵੀ ਹੋ ਰਹੀ ਆ। ਅੱਜ ਜਿਹੜਾ BBMB ਦਾ ਇੱਕ ਸਥਾਈ ਮੈਂਬਰ ਪੰਜਾਬ ਦਾ ਲੱਗਦਾ ਹੁੰਦਾ ਸੀ, ਉਹ ਹਟਾ ਦਿੱਤਾ ਗਿਆ। ਇਹ ਦੇਖੋ ਇਹਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ। ਥੋੜ੍ਹੇ ਸਮੇਂ ਪਹਿਲਾਂ ਆਪਾਂ ਦੇਖਿਆ ਕਿ ਪੰਜਾਬ 'ਚ ਹੜ੍ਹ ਆਏ ਆ, ਹੜ੍ਹ ਤੋਂ ਪ੍ਰਭਾਵਿਤ ਪੰਜਾਬ ਹੋਇਆ। ਉਸ ਵੇਲੇ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਟੀਮ ਸੀਗੀ, ਉਹਨਾਂ ਨੇ ਸਾਰੇ ਹੜ੍ਹ ਪ੍ਰਭਾਵਿਤ ਇਲਾਕੇ ਸੀ ਜਿੰਨੇ, ਉੱਥੇ ਜਾ ਕੇ ਲੋਕਾਂ ਨੂੰ ਸੇਵਾ ਵੀ ਕੀਤੀ ਤੇ ਕਿਸਾਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ। ਜੋ ਵੀ ਕਰ ਸਕਦੇ ਸੀ, ਰਾਹਤ ਸਮੱਗਰੀ ਪਹੁੰਚਾਈ, ਜਿੰਨਾ ਵੀ ਕੁਝ ਕਰ ਸਕਦੇ ਸੀ ਸਹਾਇਤਾ ਉਹ ਕੀਤੀ। ਹੁਣ ਜਦੋਂ ਅੱਜ ਇਹ ਹਾਲਾਤ ਕਰ ਦਿੱਤੇ ਗਏ ਆ ਕਿ ਇੱਕ ਪੱਕਾ ਮੈਂਬਰ ਪੰਜਾਬ ਦਾ ਹਟਾ ਦਿੱਤਾ ਗਿਆ, ਉਦੋਂ ਵੀ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੇ, ਈਵਨ ਜਿਹੜੇ ਸਾਡੇ ਬੁੱਧੀਜੀਵੀ ਆ, ਉਹਨਾਂ ਨੇ ਇਹ ਖਦਸ਼ੇ ਪ੍ਰਗਟ ਕੀਤੇ। ਖਦਸ਼ੇ ਨਹੀਂ, ਕਈਆਂ ਨੇ ਸਟੇਟਮੈਂਟ ਓਪਨਲੀ ਦਿੱਤੀਆਂ ਕਿ ਹੜ੍ਹ ਜਿਹੜੇ ਆ ਮੈਨ ਮੇਡ ਹੜ੍ਹ ਹੈ, ਇਹ ਆਏ ਨਹੀਂ, ਇਹ ਲਿਆਂਦੇ ਗਏ ਨੇ। ਹੁਣ ਤੁਸੀਂ ਦੇਖੋ ਕਿ ਸਿਚੁਏਸ਼ਨ ਅੱਗੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੋ ਗਈ। ਅੱਗੇ ਤਾਂ ਕੋਈ ਪੰਜਾਬ ਦਾ ਮੈਂਬਰ ਸੀ ਜਿਸ ਤੋਂ ਆਪਾਂ ਆਸ ਰੱਖ ਸਕਦੇ ਸੀਗੇ ਕਿ ਜਿਹੜਾ ਪਾਣੀ ਜਿਹੜਾ ਇਹ ਉਸ ਵੇਲੇ ਨਾ ਖੋਲ੍ਹ ਦੇਣ ਫਲੱਡ ਗੇਟ, ਜਦੋਂ ਬਹੁਤ ਜ਼ਿਆਦਾ ਮਤਲਬ ਇਕੱਠਾ ਖੋਲ੍ਹ ਕੇ ਪੰਜਾਬ 'ਚ ਹੜ੍ਹ ਆ ਜਾਣ। ਪਰ ਹੁਣ ਤਾਂ ਸਾਡਾ ਬੰਦਾ ਹੀ ਨਹੀਂ ਰਿਹਾ। ਤਾਂ ਹੁਣ ਹੋ ਸਕਦਾ ਹਰ ਸਾਲ ਹੜ੍ਹ ਆਉਣ, ਤੇ ਉਦੋਂ ਕੌਣ ਉਸ ਨੂੰ ਆਪਾਂ ਕਿਵੇਂ ਉਹਦਾ ਹੱਲ ਕਰਾਂਗੇ? ਤਾਂ ਇਸ ਕਰਕੇ ਸਿਚੁਏਸ਼ਨ ਅੱਗੇ ਤੋਂ ਵੀ ਖਤਰਨਾਕ ਹੋ ਰਹੀ ਆ। ਇਸ ਲਈ ਸਾਨੂੰ ਸਾਰਿਆਂ ਨੂੰ ਸਹਿਰਦਤਾ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਚੱਲ ਕੇ ਉਹਨਾਂ ਨੂੰ ਰਿਹਾ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਮੈਂ ਸਾਰੇ ਪੰਜਾਬੀਆਂ ਨੂੰ ਇਹ ਗੱਲ ਦੀ ਅਪੀਲ ਕਰਦਾ, ਜੇ ਪੰਜਾਬ ਨੂੰ ਬਚਾਉਣਾ, ਨਹੀਂ ਤਾਂ ਪੰਜਾਬ ਦਾ ਹਾਲ ਕੀ ਆ ਆਪਾਂ ਨੂੰ ਪਤਾ ਹੈ। ਜੋ ਕਿਸਾਨੀ ਆ, ਜੋ ਆਪਾਂ ਪਾਣੀ ਦੇ ਮੁੱਦੇ ਦੀ ਗੱਲ ਕੀਤੀ ਹੈ, ਜੋ ਆਪਾਂ ਬੱਚਿਆਂ ਦੀ ਗੱਲ ਕੀਤੀ ਹੈ, ਨਸ਼ਿਆਂ ਦੀ ਗੱਲ ਕੀਤੀ ਹੈ, ਸਾਰਾ ਆਪਾਂ ਬਹੁਤ ਵਾਰੀ ਇਹ ਗੱਲਾਂ ਕਰ ਚੁੱਕੇ ਹਾਂ। ਜੇ ਬਚਾਉਣਾ ਤਾਂ ਇੱਕੋ ਇੱਕ ਹੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਾਹਰ ਕੱਢਿਆ ਜਾਵੇ, ਤੇ ਅਸੀਂ ਉਹ ਕੱਢਾਂਗੇ। ਜੇ ਇਹਨਾਂ ਨੇ ਇਹ ਚੌਥੀ ਵਾਰ, ਅਸੀਂ ਚੇਤਾਵਨੀ ਦਿੰਦੇ ਹਾਂ ਪਾਰਟੀ ਵੱਲੋਂ, ਇਹ ਕੁਛ ਕਰਨ ਦੀ ਹਮਾਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰਾ ਪੰਜਾਬ ਸੜਕਾਂ ਤੇ ਆਏਗਾ। ਸਾਡੀ ਪਾਰਟੀ ਜਿਹੜੀ ਆ ਇੱਕ ਸਟੇਟ ਲੈਵਲ ਦਾ ਜਿਹੜਾ ਅੰਦੋਲਨ ਉਹ ਵਿੱਢੇਗੀ ਤੇ ਹਰ ਥਾਂ ਤੇ ਜਿਹੜੀ ਇਹਦੀ ਪਰਜ਼ੋਰ ਜਿਹੜੀ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਬਹੁਤ ਹੀ ਇੱਕ ਵੱਡਾ ਅੰਦੋਲਨ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਚਲਾਇਆ ਜਾਵੇਗਾ। ਕਿਉਂਕਿ ਕਿਸਾਨਾਂ ਦੀਆਂ ਵੀ ਅੱਜ ਕਣਕਾਂ ਰੁੜ ਰਹੀਆਂ, ਉਹਨਾਂ ਦੀ ਵੀ ਮੰਡੀਆਂ 'ਚ ਕੋਈ ਸੁਣਵਾਈ ਨਹੀਂ ਹੋ ਰਹੀ, ਕੋਈ ਉੱਥੇ ਅਫਸਰ ਨਹੀਂ ਪਹੁੰਚ ਰਿਹਾ, ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚ ਰਿਹਾ। ਤੇ ਸਾਰੀਆਂ ਧਿਰਾਂ ਨੂੰ, ਜਿਹੜੀਆਂ ਹਮਖਿਆਲੀ ਧਿਰਾਂ ਨਾਲ ਲੈ ਕੇ ਅਸੀਂ ਬਹੁਤ ਹੀ ਇੱਕ ਵੱਡਾ ਸੰਘਰਸ਼ ਵਿੱਢਾਂਗੇ ਤੇ ਭਾਈ ਅੰਮ੍ਰਿਤਪਾਲ ਨੂੰ ਰਿਹਾ ਕਰਾ ਕੇ ਮੁੱਖ ਮੰਤਰੀ ਬਣਾ ਕੇ ਹੀ ਦਮ ਲਵਾਂਗੇ। ਸੰਧੂ ਸਾਹਿਬ, ਇੱਕ ਆਖਰ ਦੇ ਵਿੱਚ ਸਵਾਲ ਹੈ, ਟੈਕਨੀਕਲ ਪੁਆਇੰਟ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਲਿਖ ਕੇ ਦੇ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਨਾਲ ਲਿਆਂਦਾ ਜਾਵੇ, ਕੀ ਲੱਗਦਾ ਫਿਰ ਪੰਜਾਬ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ, ਜਾਂ ਜਿਹੜੇ ਉਹਨਾਂ ਦੇ ਟ੍ਰਾਇਲ ਚੱਲਣੇ ਨੇ ਉਹ ਚੱਲ ਸਕਦੇ ਆ ਜੀ ਹੋਰਨਾਂ ਮਾਮਲਿਆਂ 'ਚ? ਨਹੀਂ, ਦੇਖੋ, ਜੇ ਇਹਨਾਂ ਦੀ ਮਨਸ਼ਾ ਜਿਹੜੀ ਹੈਗੀ ਆ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਇਹਨਾਂ ਦੀ ਮਨਸ਼ਾ ਤਾਂ ਦਿੱਲੀ ਵਾਲਿਆਂ ਨਾਲੋਂ ਵੀ ਖਤਰਨਾਕ ਹੈ। ਜੇ ਖੁਦ ਇਹ ਲਿਖ ਕੇ ਦੇ ਰਿਹਾ ਹੈਗਾ ਸਾਡਾ ਮੁੱਖ ਮੰਤਰੀ,
ਉਹ ਕੁਹਾੜੀ ਦਾ ਦਸਤਾ ਬਣਿਆ ਹੋਇਆ ਦਿੱਲੀ ਵਾਲਿਆਂ ਦੀ, ਤਾਂ ਇਹਨਾਂ ਤੇ ਸਾਨੂੰ ਕੋਈ ਆਸ ਨਹੀਂ। ਇਹਨਾਂ ਨੇ ਕਿੱਥੇ ਆ ਕੇ ਟ੍ਰਾਇਲ ਚਲਾਉਣਾ? ਜੇ ਟ੍ਰਾਇਲ ਚਲਾਉਣਾ ਹੁੰਦਾ, ਜੇ ਅਸਲੀ ਕਾਨੂੰਨ ਦੇ ਮੁਤਾਬਕ ਟ੍ਰਾਇਲ ਚਲਾਉਣਾ ਹੁੰਦਾ ਤਾਂ 4 ਸਾਲ ਪਹਿਲਾਂ ਚਲਾ ਲੈਂਦੇ, 3 ਸਾਲ ਪਹਿਲਾਂ ਚਲਾ ਲੈਂਦੇ। NSA ਤਾਂ ਲੱਗਦਾ ਹੀ ਨਹੀਂ। ਤਾਂ ਇਹ ਤਾਂ ਜਿਹੜਾ ਕੁਐਸਚਨ ਹੀ ਨਹੀਂ ਮਤਲਬ ਬਣਦਾ ਵੀ ਇਹਨਾਂ ਦੀ ਕੋਈ ਮਨਸ਼ਾ ਹੈ ਕਿ ਇੱਥੇ ਆ ਕੇ ਟ੍ਰਾਇਲ ਚਲਾਉਣ। ਇਹਨਾਂ ਦੀ ਮਨਸ਼ਾ ਇੱਕੋ ਹੀ ਆ ਕਿ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਤਾਂ ਕਿ ਇਹ ਆਪਣੀ ਜਿਹੜੀ ਸਰਕਾਰ ਹੈ ਅੱਗੇ ਕੋਈ ਕੰਪੀਟੀਸ਼ਨ ਨਾ ਇਹਨਾਂ ਨੂੰ ਆਵੇ। ਹੋਰ ਕੋਈ ਪਾਰਟੀ ਇਹਨਾਂ ਦੇ ਅੱਗੇ ਸ਼ਾਇਦ ਨਹੀਂ ਖੜ ਰਹੀ ਹੋਵੇਗੀ। ਭਾਈ ਅੰਮ੍ਰਿਤਪਾਲ ਹੀ ਹੈ ਜਿਹਦੇ ਪਿੱਛੇ ਨੌਜਵਾਨਾਂ ਦਾ ਹੜ੍ਹ ਆ, ਜਿਹਦੇ ਪਿੱਛੇ ਆਮ ਲੋਕਾਂ ਦਾ ਹੜ੍ਹ ਆ, ਹਰ ਵਰਗ ਦਾ ਪੰਜਾਬੀ ਉਹਨਾਂ ਦੇ ਪਿੱਛੇ ਆ। ਤੇ ਬਸ ਇਹੀ ਮਨਸ਼ਾ ਹੈ ਕਿ ਉਹਨਾਂ ਨੂੰ ਉੱਥੇ ਹੀ ਰੱਖਣਾ ਚਾਹੁੰਦੇ ਆ ਤੇ ਇੱਥੇ ਇਹ ਨਹੀਂ ਲਿਆਉਣਾ ਚਾਹੁੰਦੇ। ਪਰ ਜਿਵੇਂ ਮੈਂ ਤੁਹਾਨੂੰ ਕਿਹਾ, ਜੇ ਇਹਨਾਂ ਨੇ ਇਸ ਵਾਰ ਇਹ ਹਿਮਾਕਤ ਕੀਤੀ ਤਾਂ ਪੰਜਾਬ ਦੇ ਲੋਕ ਜਿਹੜੇ ਆ ਪੁਰਜ਼ੋਰ ਇਹਦੀ ਜਿਹੜੀ ਆ ਵਿਰੋਧ ਕਰਨਗੇ ਤੇ ਸਾਰੇ ਲੋਕ ਜਿਹੜੇ ਪੰਜਾਬ ਦੇ ਹਰ ਵਰਗ ਦੇ ਲੋਕ ਸੜਕਾਂ ਤੇ ਆਉਣਗੇ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਰੀਆਂ ਹਮ ਖਿਆਲੀ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਸੰਘਰਸ਼ ਵਿੱਢਾਂਗੇ ਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਮਤਲਬ ਰਿਹਾ ਕਰਵਾ ਕੇ, ਇਕੱਲੀ ਸਾਡੀ ਪਾਰਟੀ ਨਹੀਂ ਸਾਰੇ ਲੋਕਾਂ ਦੀ ਇਹ ਜਿਹੜੀ ਆ ਇਹ ਪ੍ਰਣ ਆ ਪੰਜਾਬ ਦੇ ਲੋਕਾਂ ਦਾ ਕਿ ਉਹਨਾਂ ਨੂੰ ਰਿਹਾ ਕਰਵਾ ਕੇ ਮੁੱਖ ਮੰਤਰੀ ਬਣਾ ਕੇ ਹੀ ਸਾਹ ਲਵਾਂਗੇ। ਜੇ ਇਹਨਾਂ ਨੇ ਇਹ ਕੀਤਾ ਤਾਂ ਇਹਨਾਂ ਨੂੰ ਭਗਵੰਤ ਮਾਨ ਨੂੰ ਮੈਂ ਕਹਿ ਦੇਣਾ ਚਾਹੁੰਦਾ, ਮੁੱਖ ਮੰਤਰੀ ਸਾਹਿਬ ਨੂੰ, ਕਿ ਇਹਨਾਂ ਨੂੰ ਇਹ ਬਹੁਤ ਮਹਿੰਗਾ ਪਏ। ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇੱਕ ਡਿਸੀਜਨ ਲਏ ਜਾਣ ਨੂੰ ਲੈ ਕੇ ਅੰਮ੍ਰਿਤਪਾਲ ਦੇ ਸਬੰਧ ਵਿੱਚ ਜਿਹੜਾ ਇੱਕ ਰੋਸ ਜ਼ਾਹਰ ਕੀਤਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਸਬੰਧ ਵਿੱਚ ਜੋ ਕੁਝ ਕੀਤਾ ਜਾ ਰਿਹਾ ਜਾਂ ਜੋ ਸੈਂਟਰ ਨੂੰ ਕੁਝ ਐਡਵਾਈਜ਼ਰੀ ਭੇਜੀ ਜਾ ਰਹੀ ਹੈ ਜਾਂ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਨਾ ਲਿਆਂਦਾ ਜਾਵੇ, ਇਸੇ ਨੂੰ ਲੈ ਕੇ तमाम ਸਾਰੇ ਜਿਹੜੇ ਸ਼ਿਕਵੇ ਨੇ ਜ਼ਾਹਰ ਕੀਤੇ ਨੇ। ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ तमाम ਸਾਰੇ ਰਾਜਨੀਤਿਕ ਲੋਕਾਂ ਦੀ ਇਸ ਮਸਲੇ ਦੇ ਉੱਪਰ ਕੀ ਸਟ੍ਰੈਟਜੀ ਬਣਦੀ। ਅੱਗੇ ਵੀ तमाम ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।